ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਰਾਜਸਥਾਨ ਦੀਆਂ ਵੋਟਾਂ ਦਾ। ਰਾਜਸਥਾਨ ਵੋਟਾਂ ਲਈ ਕਹਿੰਦੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਕਈ ਮਾਮਲਿਆਂ ਦੇ ਵਿੱਚ ਸਜ਼ਾ ਜ਼ਾਫਤਾ ਹੈ, ਫੇਰ ਕੱਢ ਲਿਆ ਜੇਲ੍ਹ ਦੇ ਵਿੱਚੋਂ। ਬਿਲਕੁਲ ਜੀ, ਇਹ 37 ਕੁ ਮਹੀਨਿਆਂ ਚ ਹੂੰ 9 ਵਾਰ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਬਾਹਰ ਹੈ ਜੀ। ਠੀਕ ਹੈ ਜੀ। 37 ਮਹੀਨਿਆਂ ਚ ਤੁਸੀਂ ਇੱਥੋਂ ਹਿਸਾਬ ਲਾ ਲਓ, ਮਤਲਬ ਕਿ ਹੁਣ ਤਾਂ ਇਹ ਚਰਚਾਵਾਂ ਨੇ ਕਿ ਜਨਾਬ ਜੇਲ੍ਹ ਚ ਆਰਾਮ ਕਰਨ ਜਾਂਦੇ ਨੇ, ਸਜ਼ਾ ਤਾਂ ਬਾਹਰ ਕੱਟਣ ਆਉਂਦੇ ਨੇ। ਜੀ। ਜਦੋਂ 30 ਦਿਨ ਬਾਹਰ ਆ ਜਾਣਾ ਤਾਂ ਚਰਚਾ ਤਾਂ ਹੋਊਗੀ। ਔਰ ਚੋਣਾਂ ਨਾਲ ਜੋੜ ਕੇ ਇਸ ਨੂੰ ਦੇਖਣ ਦੀ ਇਸ ਲਈ ਲੋੜ ਆ ਕਿ 3-4 ਵਾਰ ਪਹਿਲੀਆਂ ਜਿਹੜੀਆਂ ਪੈਰੋਲ ਜਾਂ ਫਰਲੋ ਮਿਲੀਆਂ ਉਹ ਚੋਣਾਂ ਦੇ ਨਾਲੇ ਮਿਲੀ ਜੀ। ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਣਾ ਹੈ ਨਾ। ਉਪ ਚੋਣ ਸੀਗੀ ਸਾਡੀ ਆਦਮਪੁਰ ਵਾਲੀ ਤੇ ਐਲਾਨਾਬਾਦ ਵਾਲੀ ਉਸ ਸਮੇਂ, ਤੇ ਹੁਣ ਰਾਜਸਥਾਨ ਦੀਆਂ ਚੋਣਾਂ ਤੋਂ ਮਾਤਰ 5 ਦਿਨ ਪਹਿਲਾਂ। ਔਰ ਇਹ ਤਾਂ ਕਹਿੰਦੇ ਪ੍ਰੋਸੈਸ ਵੀ ਪੂਰਾ ਨਹੀਂ ਹੋਇਆ ਅਜੇ, ਮਤਲਬ ਪੈਰੋਲ ਵਾਲਾ, ਇਸ ਲਈ ਕਹਿੰਦੇ ਕਿ ਇਹ ਤਾਂ ਫਰਲੋ ਹੀ ਆ। ਠੀਕ ਹੈ। ਇਸ ਨੂੰ ਫਰਲੋ ਸ਼ਬਦ ਵਰਤਿਆ ਜਾਂਦਾ ਕਿ ਤੁਰੰਤ ਬਾਹਰ ਆ ਗਿਆ ਬੰਦਾ ਕਿ ਚੱਕੋ ਭਾਈ ਫਰਲੋ ਤੇ ਆ। ਬਕਾਇਦਾ ਤੌਰ ਤੇ ਰਾਜਸਥਾਨ ਨਾਲ ਸੰਬੰਧਿਤ ਨਾਤਾ ਇਸ ਲਈ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਜਨਮ ਭੂਈ ਰਾਜਸਥਾਨ ਆ। ਉਹਦਾ ਪਿਛੋਕੜ ਰਾਜਸਥਾਨ ਨਾਲ ਸੰਬੰਧਿਤ ਆ ਜੀ। ਉਹਦਾ ਪਿੰਡ ਪੁਰਾਣਾ ਵਾਸਤਾ ਰਾਜਸਥਾਨ ਨਾਲ ਸੰਬੰਧਿਤ ਆ। ਰਾਜਸਥਾਨ ਦੇ ਗੰਗਾਨਗਰ ਤੇ ਗੁਰੂਸਰ ਮੋਂਡੀਆ ਦਾ ਇਹ ਰਹਿਣ ਵਾਲਾ ਰਿਹਾ। ਤੇ ਜਿਹੜਾ ਹਰਿਆਣੇ ਦਾ ਬਾਰਡਰ ਆ ਜਾਂ ਹਰਿਆਣੇ ਦਾ ਸਾਰਾ ਖੇਤਰ ਆ, ਉਹ ਜਿੰਨਾ ਰਾਜਸਥਾਨ ਲੱਗਦਾ ਉੱਥੇ ਕਹਿੰਦੇ ਕਿ ਡੇਰਾ ਪ੍ਰੇਮੀ ਖਾਸੇ ਨੇ। ਸੋ ਹੁਣ ਕੀ ਇਹ ਭਾਜਪਾ ਚਾਹੁੰਦੀ ਆ ਕਿ ਇਹਨੂੰ ਬਾਹਰ ਲਿਆ ਕੇ ਵੋਟਾਂ ਪਵਾ ਲਈਏ, ਜਾਂ ਇਹ ਰੂਟੀਨ ਹੈ, ਇੰਨਾ ਮਿਹਰਬਾਨ ਆ ਕਾਨੂੰਨ ਹੈ, ਮਤਲਬ ਡੇਰਾ ਸਿਰਸਾ ਮੁਖੀ ਤੇ ਇੰਨਾ ਮਿਹਰਬਾਨ ਆ ਕਿ ਜਿਹੜਾ ਕਾਨੂੰਨ ਹੋਰ ਕੈਦੀਆਂ ਤੇ ਲਾਗੂ ਨਹੀਂ ਹੁੰਦਾ, ਚਾਹੇ ਉਹ ਬੰਦੀ ਸਿੰਘਾਂ ਦਾ ਮਾਮਲਾ ਹੋਵੇ ਜਾਂ ਹੋਰ ਵੱਖ-ਵੱਖ ਮਾਮਲਿਆਂ 'ਚ ਸਜ਼ਾ ਜਾਬਤਾ ਕੈਦੀ ਹੋਣ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ, ਉਹਨਾਂ ਦੀ ਕਦੇ ਅਸੀਂ ਏਦਾਂ ਨਹੀਂ ਸੁਣਦੇ ਕਿ ਇੰਨੀਆਂ ਪੈਰੋਲ ਮਿਲਦੀਆਂ ਹੋਣ। 37 ਦਿਨਾਂ 'ਚ 9ਵੀਂ ਵਾਰ ਪੈਰੋਲ ਮਿਲਣਾ, ਔਰ 21 ਦਿਨਾਂ ਦੀ, 31 ਦਿਨਾਂ ਦੀ, 20 ਦਿਨਾਂ ਦੀ, ਹੁਣ ਫਿਰ 21 ਦਿਨਾਂ ਦੀ ਪੈਰੋਲ ਮਿਲੀ ਹੈ ਜਨਾਬ। ਮਤਲਬ ਇੱਕ ਵਾਰ ਇੱਕ ਤਹਿਸੀਲਦਾਰ ਨੇ ਪਹਿਲੀ ਵਾਰ, ਬਾਬਾ ਕਦੇ ਕਹਿੰਦਾ ਜੀ ਢਿੱਡ ਦੁਖਦਾ, ਕਦੇ ਮਾਤਾ ਬਿਮਾਰ, ਕਦੇ ਜੀ ਮੈਂ ਫਲਾਣੇ ਦੇ ਵਿਆਹ ਤੇ ਜਾਣਾ, ਕਦੇ ਜੀ ਮੇਰੀ ਫਸਲ ਉੱਜੜ ਗਈ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਸ਼ੁਰੂ 'ਚ ਪੈਰੋਲ ਨਹੀਂ ਮਿਲੀ ਜੀ। ਇੱਕ ਵਾਰ ਪੂਰੇ ਕਾਗਜ਼ ਪੱਤਰ ਤਿਆਰ ਕਰਕੇ ਕਿਹਾ ਜੀ ਕਿ ਫਸਲ ਦਾ ਬਹੁਤ ਨੁਕਸਾਨ ਹੁੰਦਾ, ਸਾਰਾ ਕੁਝ ਮਨਜ਼ੂਰ ਹੋ ਕੇ ਆ ਗਿਆ। ਤੇ ਪੂਰੀ ਭਗਤਾਂ 'ਚ ਵੀ ਸਰਕਾਰ 'ਚ ਵੀ ਕਿ ਲਓ ਵੀ ਡੇਰਾ ਸਿਰਸਾ ਮੁਖੀ ਬਾਹਰ ਆਊਗਾ, ਤੇ ਇੱਕ ਤਹਿਸੀਲਦਾਰ ਅੜ ਗਿਆ ਜੀ, ਕਹਿੰਦਾ ਮੈਂ ਨਹੀਂ ਦਸਤਖਤ ਕਰਦਾ, ਮੈਨੂੰ ਇੱਕ ਵੀ ਇਹਦੇ ਨਾਂ ਦੇ ਉੱਤੇ ਖੇਤੀ ਵਾਲੀ ਜ਼ਮੀਨ 1 ਇੰਚ ਵੀ ਦਿਖਾ ਦਿਓ ਇਹਦੇ ਨਾਂ ਤੇ। ਜਦ ਤਾਂ ਆਪਣੇ ਨਾਂ ਤੇ ਨਹੀਂ ਰੱਖੀ ਹੁੰਦੀ ਨਾ, ਉਹ ਆਲੇ ਦੁਆਲੇ ਡੇਰੇ ਦੇ ਨਾਂ ਤੇ ਚੈਰੀਟੇਬਲ ਦੇ, ਉਹ ਕਹਿੰਦਾ ਜੇ ਡੇਰੇ ਦੇ ਨਾਂ ਤੇ, ਡੇਰੇ ਕੋਲ ਬਥੇਰੀ ਕਮੇਟੀ ਆ ਬੜੀ, ਉਹ ਸੰਭਾਲ ਲੂਗੀ ਖੇਤੀਬਾੜੀ, ਇਕੱਲੇ ਬਾਬੇ ਨੇ ਜਾ ਕੇ ਸੰਭਾਲਣੀ ਆ। ਜਦੋਂ ਇਹਦੇ ਨਾਂ ਤੇ ਖੇਤੀ ਹੋ ਨਹੀਂ ਗਈ ਤਾਂ ਇਹਨੇ ਕਿਹੜੀ ਖੇਤੀ ਸੰਭਾਲਣੀ? ਕਹਿੰਦੇ ਅਸੀਂ ਦਿੰਦਾ ਪੈਰੋਲ ਭਜਾ ਦੋ। ਹੁਣ ਉਹ ਤਹਿਸੀਲਦਾਰ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਜੀ। ਪਰ ਉਹ ਤੋਂ ਬਾਅਦ ਫਿਰ ਰਾਹ ਖੁੱਲਿਆ, ਕਹਿੰਦੇ ਜੀ ਪਹਿਲੀ ਵਾਰ ਬਾਬੇ ਨੂੰ 24 ਘੰਟਿਆਂ ਲਈ ਪੈਰੋਲ ਮਿਲੀ, ਤੇ ਉਹ ਵੀ ਇਸ ਗੱਲ ਲਈ ਕਿ ਜੀ ਬਾਹਰ ਆ ਕੇ ਮਾਂ ਨੂੰ ਮਿਲਣਾ ਹੈ ਨਾ। ਸੋ 2017 ਚ 25 ਅਗਸਤ 2017 ਨੂੰ ਜੇਲ੍ਹ ਵਿੱਚ ਜਾਣਾ ਪੈਂਦਾ, ਤੇ ਉਹ ਤੋਂ ਬਾਅਦ ਮਤਲਬ 24 ਅਕਤੂਬਰ 2020 ਨੂੰ ਪਹਿਲੀ ਵਾਰ 24 ਘੰਟਿਆਂ ਲਈ ਪੈਰੋਲ ਮਿਲਦੀ ਹੈ। ਫਿਰ ਉਹ ਤੋਂ ਬਾਅਦ 21 ਮਈ 2021 ਨੂੰ ਮਾਂ ਦੇ ਮਿਲਣ ਲਈ ਫਿਰ ਪੈਰੋਲ ਮਿਲਦੀ ਆ। ਫਿਰ 2022 ਦੇ ਵਿੱਚ 7 ਫਰਵਰੀ ਨੂੰ 21 ਦਿਨਾਂ ਦੀ ਪੈਰੋਲ ਮਿਲਦੀ ਆ। ਇੱਥੋਂ ਫਿਰ ਦੌਰ ਸ਼ੁਰੂ ਹੁੰਦਾ ਹੈ ਲੰਬਾ, 21 ਦਿਨਾਂ ਦੀ ਪੈਰੋਲ। ਫਿਰ 17 ਜੂਨ 2022 ਨੂੰ 30 ਦਿਨਾਂ ਦੀ ਪੈਰੋਲ ਮਿਲਦੀ ਆ। ਫਿਰ 15 ਅਕਤੂਬਰ 2022 ਨੂੰ 40 ਦਿਨਾਂ ਦੀ ਪੈਰੋਲ ਮਿਲਦੀ ਆ। ਪਹਿਲਾਂ 24 ਘੰਟੇ, ਫਿਰ ਮਾਂ ਨੂੰ ਮਿਲਣ ਦੀ ਪੈਰੋਲ, ਫਿਰ 21 ਦਿਨ, ਫਿਰ 30 ਦਿਨ, ਫਿਰ 40 ਦਿਨ, ਤੇ ਫਿਰ ਜੀ 2023 ਦੀ 21 ਜਨਵਰੀ ਨੂੰ ਫਿਰ 40 ਦਿਨ। ਤੁਸੀਂ ਇੱਧਰ ਦੇਖੋ ਕਿ 15 ਅਕਤੂਬਰ ਨੂੰ ਤੇ ਫਿਰ ਜਨਵਰੀ ਚ 21 ਜਨਵਰੀ ਨੂੰ, ਮਤਲਬ ਲਗਾਤਾਰ 2-2 ਮਹੀਨਿਆਂ ਦੇ ਫਰਕ ਨਾਲ ਵੀ, ਤੇ 40 ਦਿਨਾਂ ਦੀ। ਫਿਰ ਜੁਲਾਈ ਨੂੰ, ਜਨਵਰੀ ਤੋਂ ਬਾਅਦ ਫਿਰ ਜੁਲਾਈ, 3 ਮਹੀਨੇ ਬਾਅਦ ਫਿਰ ਆ ਜਾਂਦੀ ਹੈ ਵਾਰੀ, ਛੇਤੀ ਹੋ ਜਾਂਦੀ। ਚਲੋ ਜੀ 20 ਜੁਲਾਈ ਨੂੰ ਜੀ 30 ਦਿਨਾਂ ਦੀ ਪੈਰੋਲ ਫਿਰ ਮਿਲ ਗਈ, ਤੇ ਫਿਰ ਉਹ ਤੋਂ ਬਾਅਦ ਜੁਲਾਈ ਤੋਂ ਬਾਅਦ ਅਗਸਤ ਚ ਨਾਲ ਜੀ, ਇੱਕ ਪਾਸੇ 20 ਜੁਲਾਈ ਨੂੰ, ਦੂਏ ਪਾਸੇ 15 ਅਗਸਤ ਨੂੰ ਜਨਮ ਦਿਨ ਦੇ ਲਈ ਜੀ ਕਹਿੰਦੇ ਪੈਰੋਲ ਮਿਲੀ ਹੈ, ਜਨਮ ਦਿਨ ਮਨਾਉਣਾ ਬਾਬੇ ਨੇ। ਤੇ ਅਗਸਤ ਤੋਂ ਬਾਅਦ ਜੀ ਆ ਹੁਣ ਨਵੰਬਰ ਚੱਲਦਾ ਹਜੇ, ਸਤੰਬਰ ਅਕਤੂਬਰ ਵਿਚਾਲੇ 2 ਮਹੀਨੇ ਹੀ ਲੰਘੇ ਨੇ, ਤੇ ਫਿਰ 21 ਦਿਨਾਂ ਦੀ ਪੈਰੋਲ ਆ। ਤੇ ਇਹ ਫਰਲੋ, ਇਹ ਪੈਰੋਲ ਕੀ
ਸੰਵਿਧਾਨ ਨੇ ਅੰਦਰ ਕੋਈ ਵੱਖਰੀ ਮੱਦ ਦਰਜ ਆ, ਕੋਈ ਵੱਖਰਾ ਕਾਨੂੰਨ ਦਰਜ ਆ, ਕੋਈ ਵੱਖਰਾ ਪੰਨਾ ਦਰਜ ਆ ਕਿ ਜਿਹਦਾ ਨਾਂ ਗੁਰਮੀਤ ਸਿੰਘ ਰਾਮ ਲਈ ਹੋਊਗਾ, ਉਹਦੇ ਲਈ ਵੱਖਰੀਆਂ ਸਹੂਲਤਾਂ ਨੇ। ਸੋ ਇਹ ਕਿਹੜਾ ਪੱਖ ਹੈ ਕਿ ਜਿਹੜਾ ਇੰਨੀ ਛੇਤੀ ਔਰ ਇੰਨੀ ਲੰਮੀ ਪੈਰੋਲ ਲਗਾਤਾਰ ਮਿਲ ਰਹੀ ਆ? ਸੋ ਕਿਹੜਾ ਇਹਨੇ ਮਤਲਬ ਦੇਸ਼ ਸੇਵਾ ਦੇ ਲਈ ਕੁਰਬਾਨੀ ਕੀਤੀ ਹੈ, ਜੇਲ੍ਹਾਂ ਕੱਟਣ ਗਿਆ? ਬਲਾਤਕਾਰ ਦੇ ਮਾਮਲੇ 'ਚ ਸਜ਼ਾ ਜ਼ਾਬਤਾ ਹੈ। ਜੀ ਜੀ, ਅਦਾਲਤ 'ਚ ਸਾਬਤ ਹੋਈ ਹੈ ਇਹ ਗੱਲ, ਤੁਸੀਂ ਅਸੀਂ ਦੋਸ਼ ਨਹੀਂ ਲਾ ਰਹੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਤਲ ਦੇ ਮਾਮਲੇ 'ਚ ਸਜ਼ਾ ਜ਼ਾਬਤਾ ਹੈ, ਇਹ ਅਦਾਲਤ 'ਚ ਸਾਬਤ ਹੋਈ ਹੈ ਗੱਲ, ਤੁਸੀਂ ਅਸੀਂ ਨਹੀਂ ਕਹਿ ਰਹੇ। ਤੇ ਕਾਤਲਾਂ ਨੂੰ, ਬਲਾਤਕਾਰੀਆਂ ਨੂੰ ਜੇਕਰ ਇਹੀ ਜੀ ਮਿਹਰਬਾਨੀ ਮਿਲਦੀ ਆ ਤਾਂ ਫਿਰ ਇਹ ਸਜ਼ਾ ਨੂੰ ਕਰਨਾ ਕੀ ਹੈ ਜਨਾਬ ਜੀ। ਸੋ ਇਹ ਵੱਡਾ ਸਵਾਲ, ਪਰ ਇਹਦਾ ਅਸਰ ਰਾਜਨੀਤਿਕ ਆ, ਕਿਉਂਕਿ ਡੇਰਾ ਪ੍ਰੇਮੀ ਵੱਡੀ ਗਿਣਤੀ 'ਚ ਹੈਗੇ ਹੈ, ਡੇਰੇ ਦੇ ਸ਼ਰਧਾਲੂ ਹੈਗੇ ਜਿਹੜੇ ਸਰਸੇ ਵਾਲੇ ਨੂੰ ਮੰਨਦੇ ਨੇ ਕਿ ਹਾਂ ਇਹ ਪਾਰ ਉਤਾਰਾ ਕਰਦਾ ਸਾਡਾ, ਇਹ ਮਤਲਬ ਕਿ ਦੂਜੀ ਦੇਸੀ ਖੇਤੀ ਵੀ ਕਰਦਾ ਜੀ, ਇਹ ਸਸਤੇ ਵਿਆਹ ਵੀ ਕਰਾਉਣ ਦਾ ਜੀ, ਇਹ ਪਰਿਵਾਰਕ ਖਰਚੇ ਵੀ ਘਟਾਉਣ ਦਾ, ਮਕਾਨ ਵੀ ਪਾਉਣ ਦਾ। ਸੋ ਇਸ ਲਈ ਉਹੀ ਜੀ ਮਤਲਬ ਜਿਹਨਾਂ ਨੂੰ ਲੱਗਦਾ ਜਾਂ ਜਿਹਨਾਂ ਨੂੰ ਲੱਗਦਾ ਕਿ ਬੜੀ ਰੱਬ ਨਾਲ ਸ਼ਕਤੀ ਆ, ਤੇ ਉਹ ਸਾਰੇ ਵਰਤਾਰੇ ਵਾਲੇ ਉਹ ਇਹਦੇ ਸ਼ਰਧਾਲੂ ਨੇ, ਤੇ ਉਹਨਾਂ ਸ਼ਰਧਾਲੂਆਂ ਨੂੰ ਰਾਜਨੀਤਿਕ ਲੀਡਰ ਵੋਟਰ ਵਜੋਂ ਵੀ ਦੇਖਦੇ ਨੇ ਕਿ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਨੇ, ਉਹਨਾਂ ਨੂੰ ਆਪਣੀ ਝੋਲੀ ਪਲਾਉਣ ਲਈ ਫਿਰ ਬਾਬੇ ਨੂੰ ਬਾਹਰ ਲਿਆਂਦਾ ਜਾਂਦਾ। ਸੋ ਬਾਬਾ ਬਾਹਰ ਆ ਜੀ, ਤੇ ਭਾਜਪਾ ਲੱਗਦਾ ਹੁਣ ਵੋਟਰ ਸਾਡੇ ਡੱਬੇ 'ਚ ਆ ਜੀ। ਸੋ ਇਹ ਦੇਖਦੇ ਆ ਇਹ ਕਿੰਨਾ ਕੁ ਸੱਚ ਸਾਬਤ ਹੁੰਦਾ, ਇਹ ਰਾਜਸਥਾਨ ਦੇ ਨਤੀਜੇ ਦੱਸਣਗੇ। ਜੀ ਜੀ।